ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਤੁਹਾਡਾ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਪੰਜਾਬ 'ਚ ਬਦਲੇ ਮੌਸਮ ਨੇ ਮਜਾਜ, ਬੇਮੌਸਮੀ ਬਰਸਾਤ ਨੇ ਸੂਤੇ ਕਿਸਾਨਾਂ ਦੇ ਸਾਹ। ਸੁਖਬੀਰ ਬਾਦਲ ਨੇ ਰਾਸ਼ਨ ਵੰਡਣ ਨੂੰ ਲੈ ਕੇ ਲਗਾਏ ਗੰਭੀਰ ਇਲਜ਼ਾਮ। ਡਿਪਟੀ ਕਮਿਸ਼ਨਰ ਬਠਿੰਡਾ ਨਾਲ ਕੀਤੀ ਗੱਲਬਾਤ। ਲੁਧਿਆਣਾ ਦੇ ਪੁਲਿਸ ਵਿਭਾਗ ਵਿੱਚ ਕੋਰੋਨਾ ਦੇ ਹੋਰ ਕੇਸ ਆਏ ਸਾਹਮਣੇ। ਆਸਟ੍ਰੇਲੀਆ 'ਚ ਆਈ ਸੁਖਦ ਖਬਰ, ਕੋਰੋਨਾ ਵਾਇਰਸ ਦੇ ਕੇਸਾਂ ਨੂੰ ਪਾਈ ਠੱਲ। ਜੀ ਔਰ ਖਬਰਾਂ ਦੀ ਤਫਸੀਲ ਤੇ ਸਾਡੇ ਨਾਲ ਵਧੇਰੇ ਚਰਚਾ ਕਰਨ ਲਈ ਇਹਨਾਂ ਖਬਰਾਂ ਦੇ ਉੱਤੇ ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਗੁਰਕਵਾਲ ਸਿੰਘ ਬਰਾੜ ਜੀ। ਜੀ ਗੁਰਕਵਾਲ ਜੀ, ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ। ਜੀ ਧੰਨਵਾਦ ਹਰਜਿੰਦ ਜੀ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਤੇ ਸਵਾਗਤ ਹੈ ਸਾਡੇ ਦਰਸ਼ਕਾਂ ਦਾ ਜੋ ਸਾਡੇ ਪ੍ਰੋਗਰਾਮ ਦੇ ਰਾਹੀਂ ਲਗਾਤਾਰ ਸਾਡੇ ਨਾਲ ਜੁੜ ਰਹੇ ਨੇ। ਜੀ ਬਰਾੜ ਜੀ, ਗੱਲ ਕਰਦੇ ਹਾਂ ਜੀ ਪੰਜਾਬ ਦੀ, ਜੋ ਕਿ ਕਿਸਾਨਾਂ ਦੇ ਨਾਲ ਜੁੜੀ ਹੋਈ ਆ। ਕਿਸਾਨਾਂ ਦੀ ਕਿਸਮਤ ਹਮੇਸ਼ਾ ਹੀ ਕਦੇ ਸੋਕਾ ਆ ਜਾਂਦਾ, ਕਦੇ ਡੋਬਾ ਹੋ ਜਾਂਦਾ ਪੰਜਾਬ ਦੇ ਵਿੱਚ। ਸੋ ਇਹ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀ ਜਿਹੜੀ ਫਸਲਾਂ ਹੈ, ਹੁਣ ਇੱਕ ਤਾਂ ਪੱਕਣ ਦੀ ਤਾਦਾਦ ਦੇ ਉੱਤੇ ਸੀਗੀ, ਮੰਡੀ ਦੇ ਵਿੱਚ ਜਾਣ ਲੱਗ ਗਈਆਂ ਤੇ ਉੱਤੋਂ ਬਰਸਾਤ ਦੀ ਮਾਰ, ਕੀ ਕਹਿਣਾ ਚਾਹੋਗੇ? ਜੀ ਬਿਲਕੁਲ ਜੀ ਬਿਲਕੁਲ, ਜੱਟ ਦੀ ਜੂਨ ਬੁਰੀ, ਰਿੜਕ ਰਿੜਕ ਮਰ ਜਾਣਾ। ਉਸੇ ਹਿਸਾਬ ਨਾਲ ਜੇ ਆਪਾਂ ਗੱਲ ਕਰੀਏ ਤਾਂ ਜ਼ਿਮੀਂਦਾਰ ਜਿਹੜੇ ਨੇ ਇਸ ਸਮੇਂ ਜਿੱਥੇ ਕਿ ਕਰੋਨਾ ਦੀ ਮਾਰ ਚੱਲ ਰਹੇ ਨੇ, ਉੱਥੇ ਹੀ ਜਿਹੜੀ ਮੌਸਮ ਦੀ ਮਾਰ ਵੀ ਉਹਨਾਂ ਨੂੰ ਪੈ ਰਹੀ ਹੈ। ਕਿਉਂਕਿ ਜਿਹੜੇ ਬਹੁਤ ਸਾਰੇ ਜਿਹੜੇ ਸਾਡੇ ਜ਼ਿਮੀਂਦਾਰ ਭਰਾ ਨੇ, ਉਹਨਾਂ ਦੀਆਂ ਫਸਲਾਂ, ਪੱਕੀਆਂ ਹੋਈਆਂ ਫਸਲਾਂ ਹਜੇ ਖੇਤਾਂ ਵਿੱਚ ਹੀ ਖੜੀਆਂ ਨੇ। ਉਹਨਾਂ ਨੂੰ ਵੱਢਣ ਲਈ ਲਗਾਤਾਰ ਉਹਨਾਂ ਵੱਲੋਂ ਜਿਹੜੇ ਸਾਧਨ ਆ ਜੁਟਾਏ ਜਾ ਰਹੇ ਨੇ। ਕਿਉਂਕਿ ਕਰੋਨਾ ਵਾਇਰਸ ਦੀ ਮਾਰ ਹੋਣ ਕਾਰਨ ਜਿਹੜਾ ਸਰਕਾਰ ਵੱਲੋਂ ਕੁਝ ਪਾਬੰਦੀਆਂ ਵੀ ਨੇ ਕਿ ਜੋ ਜ਼ਿਆਦਾ ਦੇਰ ਤੱਕ ਖੇਤਾਂ ਦੇ ਵਿੱਚ ਕੰਮ ਨਹੀਂ ਕੀਤਾ ਜਾ ਸਕਦਾ, ਜੋ ਸਾਰਾ ਕੁਝ ਲਿਮਟਿਡ ਕਰ ਦਿੱਤਾ ਗਿਆ। ਸੋ ਇਸੇ ਦੌਰਾਨ ਹੀ ਜਦੋਂ ਜਿਹੜੀ ਹੈ ਕੱਲ੍ਹ ਜਿਹੜੀ ਬਰਸਾਤ ਹੋਈ ਹੈ, ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਜਿਹੜੀਆਂ ਖਬਰਾਂ ਮਿਲ ਰਹੀਆਂ ਨੇ ਕਿ ਇਸ ਬਰਸਾਤ ਨਾਲ ਮੰਡੀਆਂ ਦੇ ਵਿੱਚ ਜਿਹੜੀ ਪਈ ਫਸਲ ਹੈ ਉਹ ਪੂਰੀ ਤਰ੍ਹਾਂ ਨਾਲ ਗਿੱਲੀ ਹੋ ਗਈ ਹੈ ਤੇ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਇਹ ਜਿਹੜੀ ਪਰੇਸ਼ਾਨੀ ਦਾ ਸਬੱਬ ਬਣ ਕੇ ਖੜੀ ਹੋਈ ਆ। ਕਿਉਂਕਿ ਜੋ ਕਿਸਾਨ ਨੇ ਉਹਨਾਂ ਵੱਲੋਂ ਇਸ ਸੰਬੰਧੀ ਜਿਹੜੀ ਸਹੂਲਤਾਂ ਦੀ ਮੰਗ ਹੈ ਲਗਾਤਾਰ ਸਰਕਾਰ ਤੋਂ ਕੀਤੀ ਜਾ ਰਹੀ ਹੈ, ਪਰ ਸਰਕਾਰ ਇਸ ਬਦਲਦੇ ਮੌਸਮ ਦੇ ਕਾਰਨ ਹਜੇ ਇਸ ਸਮੇਂ ਜਿਹੜਾ ਹੈਗਾ ਇਸ ਤਰ੍ਹਾਂ ਦੇ ਕੁਝ ਪ੍ਰਬੰਧ ਕਰਨ ਤੋਂ ਨਾਕਾਮ ਨਜ਼ਰ ਆ ਰਹੀ ਹੈ। ਕਿਉਂਕਿ ਜਿਨ੍ਹਾਂ ਮੰਡੀਆਂ ਦੇ ਵਿੱਚ ਸ਼ੈੱਡ ਮੌਜੂਦ ਨਹੀਂ ਹੈ, ਜਿਨ੍ਹਾਂ ਮੰਡੀਆਂ ਦੇ ਵਿੱਚ ਫੜ ਮੌਜੂਦ ਨਹੀਂ ਹੈ, ਉੱਥੇ ਕਿਤੇ ਨਾ ਕਿਤੇ ਇਹ ਜਿਹੜੀ ਸਮੱਸਿਆ ਉਹ ਜ਼ਿਆਦਾ ਵੱਧ ਜਾਂਦੀ ਹੈ। ਕਿਉਂਕਿ ਕਣਕ ਹੈ ਪੂਰੀ ਤਰ੍ਹਾਂ ਨਾਲ ਗਿੱਲੀ ਹੋ ਕੇ ਉਸ ਦਾ ਜਿਹੜਾ ਉਹਦੇ ਵਿੱਚ ਨਮੀ ਦੀ ਜਿਹੜੀ ਮਾਤਰਾ ਵੱਧ ਜਾਂਦੀ ਹੈ, ਜਿਸ ਕਾਰਨ ਜਿਹੜੀ ਉਹਦੀ ਖਰੀਦ ਕਰਨ ਵਾਲੇ ਜੋ ਏਜੰਸੀਆਂ ਨੇ ਉਹ ਵੀ ਉਸ ਕਣਕ ਨੂੰ ਖਰੀਦਣ ਦੇ ਵਿੱਚ ਆਨਾਕਾਨੀ ਕਰਦੀਆਂ। ਸੋ ਇਹਦਾ ਸਿੱਧੀ ਜੇ ਆਪਾਂ ਗੱਲ ਕਰੀਏ ਤਾਂ ਸਿੱਧੀ ਮਾਰ ਹੈ ਜਿਹੜੀ ਉਹ ਪੰਜਾਬ ਦੇ ਕਿਸਾਨ ਦੇ ਉੱਪਰ ਪੈ ਰਹੀ ਹੈ, ਚਾਹੇ ਉਹ ਪਹਿਲਾਂ ਕਰੋਨਾ ਦੀ ਮਾਰ ਹੋਵੇ ਤੇ ਹੁਣ ਬੇਮੌਸਮੀ ਬਰਸਾਤ ਦੀ। ਜੀ ਹਰਜਿੰਦ ਜੀ ਬਰਾੜ ਜੀ, ਸੁਖਬੀਰ ਬਾਦਲ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਨੇ ਕਿ ਜਿਹੜੀ ਰਾਸ਼ਨ ਦੀ ਵੰਡ ਆ ਉਹ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਹੈ। ਇਸ ਸੰਬੰਧੀ ਉਹਨਾਂ ਨੇ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਗੱਲਬਾਤ ਕੀਤੀ ਹੈ। ਸੋ ਕੀ ਗੱਲਬਾਤ ਕੀਤੀ ਹੈ, ਇਸ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ। ਜੀ ਕੱਲ ਜਿਹੜੀ ਫੇਸਬੁੱਕ ਪੇਜ ਦੇ ਉੱਪਰ ਸੁਖਬੀਰ ਜੀ ਵੱਲੋਂ ਜਿਹੜੀ ਇਹ ਆਪਣੀ ਇੱਕ ਵੀਡੀਓ ਅਪਲੋਡ ਕੀਤੀ ਗਈ ਆ, ਉਹਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਸੁਖਬੀਰ ਬਾਦਲ ਨੇ ਜੋ ਆਪਣੇ ਘਰ ਤੋਂ ਹੀ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਗੱਲਬਾਤ ਕਰ ਰਹੇ ਨੇ, ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਸਰੂਪਚੰਦ ਸਿੰਗਲਾ ਜੋ ਕਿ ਹਲਕਾ ਵਿਧਾਇਕ ਸੀਗੇ, ਸਾਬਕਾ ਹਲਕਾ ਵਿਧਾਇਕ ਨੇ ਬਠਿੰਡਾ ਤੋਂ, ਉਹਨਾਂ ਵੱਲੋਂ ਇਹ ਦੱਸਿਆ ਗਿਆ ਸੁਖਬੀਰ ਜੀ ਨੂੰ ਕਿ ਜਿਹੜੀ ਬਠਿੰਡਾ ਦੇ ਵਿੱਚ ਹੈ ਜਿਹੜੀ ਰਾਸ਼ਨ ਦੀ ਵੰਡ ਆ ਉਹ ਸਹੀ ਤਰੀਕੇ ਨਾਲ ਨਹੀਂ ਹੋ ਰਹੀ। ਜੋ ਰਾਸ਼ਨ ਹੈ ਉਹ ਬਠਿੰਡਾ ਦੇ ਜਿਹੜੇ ਕਾਉਂਸਲਰ ਨੇ ਉਹਨਾਂ ਦੇ ਘਰਾਂ ਦੇ ਵਿੱਚ ਪਿਆ ਤੇ ਉਹਨਾਂ ਵੱਲੋਂ ਆਪਣੀ ਪਾਰਟੀ ਨਾਲ ਸੰਬੰਧਿਤ ਲੋਕਾਂ ਨੂੰ ਜਾਂ ਸਹੀ ਤਰੀਕੇ ਨਾਲ ਇਹਦੀ ਵੰਡ ਹੈ ਉਹ ਨਹੀਂ ਕਰ ਰਹੇ। ਤੇ ਇਹਦਾ ਜਿਹੜਾ ਕਾਰਵਾਈ ਕਰਨ ਦੀ ਬਾਰੇ ਜਿਹੜੀ ਗੱਲ ਆ ਡਿਪਟੀ ਕਮਿਸ਼ਨਰ ਨਾਲ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੂੰ ਇਸ ਸਾਰੇ ਤੱਥਾਂ ਤੋਂ ਜਿਹੜਾ ਉਹਨਾਂ ਵੱਲੋਂ ਜਾਣੂ ਕਰਵਾਇਆ ਗਿਆ ਤੇ ਨਾਲ ਹੀ ਕਿਹਾ ਗਿਆ ਇਸ ਸੰਬੰਧੀ ਜਿਹੜੀ ਬਣਦੀ ਕਾਰਵਾਈ ਆ ਉਹਨਾਂ ਲੋਕਾਂ ਦੇ ਉੱਪਰ ਕੀਤੀ ਜਾਵੇ ਜੋ ਲੋਕ ਇਸ ਦੇ ਵਿੱਚ ਦੋਸ਼ੀ ਪਾਏ ਜਾਂਦੇ ਆ। ਸੋ ਕਿਤੇ ਨਾ ਕਿਤੇ ਇਹ ਸਰਕਾਰ ਤੇ ਵੱਡਾ ਸਵਾਲ ਆ ਜਿਹੜਾ ਚੁੱਕਿਆ ਗਿਆ ਕਿ ਜੋ ਰਾਸ਼ਨ ਸਿੱਧਾ ਆਮ ਲੋਕਾਂ ਤੱਕ ਪਹੁੰਚਣਾ ਸੀ, ਜੋ ਕਿ ਸਿੱਧਾ ਗਰੀਬ ਲੋਕਾਂ ਤੱਕ ਪਹੁੰਚਣਾ ਸੀ, ਜਿਨ੍ਹਾਂ ਨੂੰ ਪਕਾਉਣ ਵਾਸਤੇ ਜਾਂ ਖਾਣ ਵਾਸਤੇ ਰਾਸ਼ਨ ਨਹੀਂ ਸੀ, ਉਹ ਰਾਸ਼ਨ ਹੁਣ ਇਹਨਾਂ ਕਾਉਂਸਲਰਸ ਦੇ ਜਿਹੜਾ ਹੈਗਾ ਘਰਾਂ ਦੇ ਵਿੱਚ ਉਪਲਬਧ ਹੈ। ਇਹ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਸਰਕਾਰ ਉੱਪਰ ਵੀ ਖੜਾ ਹੁੰਦਾ ਹੈ। ਜੀ ਹਰਜਿੰਦ ਜੀ, ਜੇਕਰ ਗੱਲ ਕਰੀਏ ਪੁਲਿਸ ਵਿਭਾਗ ਦੀ, ਪੰਜਾਬ ਦੇ ਵਿੱਚ ਪੁਲਿਸ ਉੱਤੇ ਬਹੁਤ ਸਾਰੇ ਕਰੋਨਾ ਵਾਇਰਸ ਦੇ ਕੇਸਿਸ ਆ ਰਹੇ ਨੇ। ਸੋ ਕਾਫੀ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਨੇ ਇਸ ਕਰੋਨਾ ਵਾਇਰਸ ਦੀ ਮਾਰ ਹੇਠ ਆਏ ਨੇ। ਕੀ ਕਾਰਨ ਹੋ ਸਕਦਾ ਹੈ ਕਿ ਪੁਲਿਸ ਮੁਲਾਜ਼ਮਾਂ ਨੂੰ ਇਹ ਕਰੋਨਾ ਵਾਇਰਸ ਦੀ ਜਿਹੜੀ ਮਾਰ ਹੈ ਉਹ ਲੱਗ ਰਹੀ ਹੈ? ਜੀ ਦੇਖੋ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਖਬਰ ਨਸ਼ਰ ਕਰ ਚੁੱਕੇ ਹਾਂ ਕਿ ਲੁਧਿਆਣਾ ਦੇ ACP ਹੈ ਜਿਹੜੇ ਕਿ ਇਨਫੈਕਟਡ ਹੋ ਗਏ ਸੀ, ਉਹਨਾਂ ਦੀ ਜਿਹੜੀ ਰਿਪੋਰਟ ਆ ਉਹ ਪੋਜ਼ਿਟਿਵ ਆ ਗਈ ਸੀ। ਉਸ ਤੋਂ ਬਾਅਦ ਇੱਕ DSP ਦੀ ਖਬਰ ਸਾਹਮਣੇ ਆਉਂਦੀ ਹੈ। ਉਸ ਤੋਂ ਬਾਅਦ ਜਿਹੜੀ ਹੁਣ ਖਬਰ ਆ ਰਹੀ ਹੈ ਕਿ ACP ਦੇ ਜੋ ਡਰਾਈਵਰ ਨੇ ਜੋ ਕਿ ਫਿਰੋਜ਼ਪੁਰ ਜ਼ਿਲ੍ਹੇ ਨਾਲ ਸੰਬੰਧਿਤ ਨੇ, ਆਪਣੇ ਘਰ ਵਿੱਚ ਹੀ ਉਹ ਕੁਆਰੰਟਾਈਨ ਕੀਤੇ ਹੋਏ ਸੀ, ਉਹ ਸੈਪਰੇਟ ਰਹਿ ਰਹੇ ਸੀ,
ਉਹਨਾਂ ਦੀ ਜਿਹੜੀ ਰਿਪੋਰਟ ਆ ਉਹ ਵੀ ਪੋਜ਼ਿਟਿਵ ਆ ਗਈ ਹੈ। ਇਸ ਦੇ ਨਾਲ ਇੱਕ ਜਿਹੜਾ ਲੇਡੀ SHO ਨੇ ਉਹਨਾਂ ਦੀ ਰਿਪੋਰਟ ਵੀ ਜਿਹੜੀ ਪੋਜ਼ਿਟਿਵ ਆ ਗਈ ਹੈ, ਜੋ ਕਿ ਲੁਧਿਆਣਾ ਦੇ ਲਾਗਲੇ ਥਾਣੇ ਦੇ ਵਿੱਚ ਜਿਹੜੇ ਲੱਗੇ ਹੋਏ ਸੀ। ਤੇ ਨਾਲ ਹੀ ਇੱਕ ਮੰਡੀ ਬੋਰਡ ਦੀ ਇੱਕ ਵੱਡੀ ਆਫੀਸਰ ਹੈ, ਉਹਦੇ ਦੀ ਰਿਪੋਰਟ ਹੈ ਜਿਹੜੀ ਪੋਜ਼ਿਟਿਵ ਆ ਗਈ ਹੈ। ਲੁਧਿਆਣਾ ਦੇ ਵਿੱਚ ਜਿਹੜੇ ਇਹ ਕੇਸ ਹੈ, ਪੰਜਾਬ ਪੁਲਿਸ ਦੇ ਨਾਲ ਜਿਹੜੀ ਅਫਸਰਸ਼ਾਹੀ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ। ਕਿਤੇ ਨਾ ਕਿਤੇ ਜੋ ਲੋਕ ਇਹਨਾਂ ਲੋਕਾਂ ਦੇ ਸੰਪਰਕ ਦੇ ਵਿੱਚ ਆਏ ਸਨ ਉਹਨਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਤੇ ਉਹਨਾਂ ਵਾਸਤੇ ਇੱਕ ਚਿੰਤਾ ਦਾ ਵਿਸ਼ਾ ਵੀ ਬਣ ਗਿਆ। ਖਾਸ ਕਰਕੇ ਜੇ ਆਪਾਂ ਪੰਜਾਬ ਪੁਲਿਸ ਦੀ ਗੱਲ ਕਰੀਏ, ਪੁਲਿਸ ਵਿਭਾਗ ਦੀ ਗੱਲ ਕਰੀਏ, ਤਾਂ ਉਹ ਲੁਧਿਆਣਾ ਦੇ ਪੁਲਿਸ ਵਿਭਾਗ ਦੇ ਵਾਸਤੇ ਜਿਹੜਾ ਇਹ ਵੱਡਾ ਚਿੰਤਾ ਦਾ ਵਿਸ਼ਾ ਕਿ ਹੋਰ ਹੈ ਜਿਹੜੇ ਕੇਸ ਪੁਲਿਸ ਡਿਪਾਰਟਮੈਂਟ ਦੇ ਲੋਕਾਂ ਵੱਲੋਂ ਵਿੱਚ ਨਾ ਸਾਹਮਣੇ ਆਉਣ, ਕਿਉਂਕਿ ਪੁਲਿਸ ਹੀ ਜਿਹੜੀ ਪੰਜਾਬ ਦੇ ਵਿੱਚ ਲੋਕਾਂ ਨੂੰ ਕੰਟਰੋਲ ਕਰਨ ਦੇ ਵਿੱਚ ਵੱਡਾ ਯੋਗਦਾਨ ਨਿਭਾ ਰਹੀ ਹੈ। ਕਿਉਂਕਿ ਕਿਤੇ ਨਾ ਕਿਤੇ ਜੇ ਪੁਲਿਸ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਸਮੱਸਿਆ ਖੜੀ ਹੋ ਜਾਂਦੀ ਹੈ ਤੇ ਪੰਜਾਬ ਵਾਸਤੇ ਤੇ ਸਰਕਾਰ ਵਾਸਤੇ ਚਿੰਤਾ ਦਾ ਵਿਸ਼ਾ ਹੋਵੇਗੀ। ਜੀ ਹਰਜਿੰਦ ਜੀ ਬਰਾੜ ਜੀ, ਗੱਲ ਕਰਦੇ ਹਾਂ ਜੀ ਆਸਟ੍ਰੇਲੀਆ ਦੇ ਵਿੱਚ ਇੱਕ ਸੁਖਦ ਖਬਰ ਆਈ ਹੈ ਕਰੋਨਾ ਵਾਇਰਸ ਨੂੰ ਲੈ ਕੇ ਕਿ ਸਾਡੇ ਜਿਹੜੇ ਕੇਸਾਂ ਦੀ ਗਿਣਤੀ ਆ ਕੁਝ ਠੱਲ ਪਈ ਹੈ ਜੀ ਉਸ ਕੇਸਾਂ ਨੂੰ। ਸੋ ਜੇਕਰ ਗੱਲ ਕਰੀਏ ਹੋਰ ਕੰਟਰੀਜ਼ ਦੀ, ਜਿਵੇਂ ਯੂਐਸਏ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਕੇਸ ਆਏ ਨੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੌਤਾਂ ਹੋਈਆਂ ਨੇ, ਪਰ ਇੱਥੇ ਆਸਟ੍ਰੇਲੀਆ ਦੇ ਵਿੱਚ ਸਾਡੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੇਸ ਨੇ ਜਿਹੜੇ ਕਿ 6000 ਸਮਥਿੰਗ ਨੇ। ਪਰ ਜੇਕਰ ਗੱਲ ਕਰੀਏ ਡੈਥ ਦੀ ਤਾਂ ਡੈਥ ਕੁਝ ਹੀ ਸਾਡੇ 60 ਤੋਂ 65 ਜਿਹੜੀਆਂ ਹੈਗੀਆਂ ਨੇ ਡੈਥ ਹੋਈਆਂ ਨੇ। ਪਰ ਉਸ ਤੋਂ ਬਾਅਦ ਸਾਡੇ ਜਿਹੜਾ ਅੰਕੜ ਹੈ ਉਹ ਗ੍ਰਾਫ ਜਿਹੜਾ ਬਿਲਕੁਲ ਗਿਰਨਾ ਸਟਾਰਟ ਹੋ ਗਿਆ। ਆਈ ਮੀਨ ਜਿਹੜੇ ਕੇਸਿਸ ਇੱਕਦਮ ਆਉਣੇ ਸ਼ੁਰੂ ਹੋ ਗਏ ਸੀ ਉਹਨਾਂ ਨੂੰ ਠੱਲ ਪੈ ਗਿਆ। ਸੋ ਇਹ ਬਹੁਤ ਹੀ ਚੰਗੀ ਤੇ ਖੁਸ਼ਖਬਰੀ ਹੈ ਆਸਟ੍ਰੇਲੀਆ ਵਾਸੀਆਂ ਲਈ ਕਿ ਆਸਟ੍ਰੇਲੀਆ ਵੱਲੋਂ ਇਹਨਾਂ ਕੇਸਿਸ ਦੇ ਉੱਤੇ ਇੱਕ ਤਰ੍ਹਾਂ ਨਾਲ ਕਾਬੂ ਪਾ ਲਿਆ ਗਿਆ। ਸੋ ਇਹ ਵੀ ਹੈ ਕਿ ਸਰਕਾਰ ਵੱਲੋਂ ਕੁਝ ਜਿਹੜੇ ਚੰਗੇ ਰੂਲ ਐਂਡ ਰੈਗੂਲੇਸ਼ਨ ਬਣਾਏ ਗਏ ਸੀਗੇ ਤਾਂ ਸਰਕਾਰ ਵੱਲੋਂ ਜਿਹੜੇ ਲੋਕਾਂ ਕੋਲ ਆਦੇਸ਼ ਪਹੁੰਚੇ ਨੇ, ਲੋਕ ਉਹਨਾਂ ਦੀ ਬਖੂਬੀ ਪਾਲਣਾ ਕਰ ਰਹੇ ਨੇ ਜੀ। ਸੋ ਭਾਰਤ ਦੇ ਵਿੱਚ ਹੁਣ ਕੀ ਸਥਿਤੀ ਹੈ ਜੀ, ਖਾਸ ਕਰਕੇ ਪੰਜਾਬ ਦੀ? ਜੀ ਦੇਖੋ, ਪੰਜਾਬ ਦੇ ਵਿੱਚ ਜਿਹੜੀ ਗਿਣਤੀ ਆ ਉਹ ਇੱਕਾ ਦੁੱਕਾ ਕਰਕੇ ਵੱਧਦੀ ਜਾ ਰਹੀ ਆ, ਲਗਾਤਾਰ ਵੱਧਦੀ ਜਾ ਰਹੀ ਆ। ਪਟਿਆਲਾ ਦੇ ਵਿੱਚ ਜਿਹੜੀ ਸਥਿਤੀ ਆ ਕਾਫੀ ਗੰਭੀਰ ਬਣੀ ਹੋਈ ਆ। ਪਟਿਆਲਾ ਦੇ ਵਿੱਚ ਜਿਹੜਾ ਸੁਸਾਇਟੀ ਦੇ ਵਿੱਚ ਕਰੋਨਾ ਫੈਲਣ ਦਾ ਜਿਹੜਾ ਡਰ ਬਣਿਆ ਹੋਇਆ ਹੈ, ਲੋਕਾਂ ਦੀ ਜਿਹੜੀ ਲਗਾਤਾਰ ਸ਼ਹਿਰ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਦੀਆਂ ਟੀਮਾਂ ਘਰ ਘਰ ਦੇ ਵਿੱਚ ਫਿਰ ਕੇ ਜਿਹੜੇ ਹੈਗਾ ਉਹ ਸਕਰੀਨਿੰਗ ਕਰ ਰਹੀਆਂ, ਉਹ ਜਿਹੜੀ ਛਾਣਬੀਣ ਕੀਤੀ ਜਾ ਰਹੀ ਹੈ ਕਿਤੇ ਘਰਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਮਰੀਜ਼ ਤਾਂ ਨਹੀਂ ਪਏ ਜਿਨ੍ਹਾਂ ਦੇ ਵਿੱਚ ਕਰੋਨਾ ਵਾਇਰਸ ਦੇ ਲੱਛਣ ਹੋਣ। ਸੋ ਇਸ ਤਰ੍ਹਾਂ ਦੀਆਂ ਸਾਰੀਆਂ ਕਾਰਵਾਈਆਂ ਜਿਹੜੀਆਂ ਵੱਖ-ਵੱਖ ਥਾਈਂ ਵੀ ਕੀਤੀਆਂ ਜਾ ਰਹੀਆਂ ਨੇ। ਪਰ ਜਿਹੜੀ ਹੁਣ ਆਪਾਂ ਗੱਲ ਕਰੀਏ ਜੇ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਜੇ ਸਖਤ ਕਦਮ ਚੁੱਕੇ ਗਏ ਤਾਂ ਉਹਦਾ ਰਿਜ਼ਲਟ ਆ ਉਹ ਵੀ ਸਾਹਮਣੇ ਹੈ। ਸੋ ਭਾਰਤ ਦੀ ਸਰਕਾਰ ਆ ਜਾਂ ਪੰਜਾਬ ਦੀ ਸਰਕਾਰ ਦੀ ਗੱਲ ਕਰੀਏ ਤਾਂ ਕਿਸੇ ਵੀ ਰੂਪ ਦੇ ਵਿੱਚ ਪਿੱਛੇ ਕੋਈ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ, ਜਾਂ ਉਹ ਮਤਲਬ ਕਹਿ ਲਈਏ ਵੀ ਆਪਾਂ ਲੂਪ ਹੋਲ ਕੋਈ ਨਹੀਂ ਛੱਡਿਆ ਜਾ ਰਿਹਾ। ਸਰਕਾਰ ਵੱਲੋਂ ਲਗਾਤਾਰ ਕਦਮ ਜਿਹੜੇ ਸਖਤ ਕਦਮ ਆ ਚੁੱਕੇ ਜਾ ਰਹੇ ਨੇ। ਪਰ ਕਿਤੇ ਨਾ ਕਿਤੇ ਜਿਹੜੀ ਇੱਥੇ ਗੱਲ ਸਾਹਮਣੇ ਆ ਰਹੀ ਹੈ ਉਹ ਆਮ ਪਬਲਿਕ ਨੂੰ ਇਸ ਚੀਜ਼ ਦੀ ਸਮਝ ਨਹੀਂ ਪੈ ਰਹੀ ਕਿ ਇਹ ਜਿਹੜੀ ਬਿਮਾਰੀ ਹੈ ਕਿੰਨੀ ਭਿਆਨਕ ਹੈ। ਲੋਕਾਂ ਦੇ ਵਿੱਚ ਇਹਦੀ ਜਾਗਰੂਕਤਾ ਨਾ ਹੋਣ ਕਰਕੇ ਜਿਹੜਾ ਡਿਸਟੈਂਸ ਦਾ ਫਾਰਮੂਲਾ ਅਪਣਾਇਆ ਜਾ ਰਿਹਾ ਉਹਦੀ ਕਿਤੇ ਨਾ ਕਿਤੇ ਜਿਹੜੀਆਂ ਜਿੱਥੇ ਕਿਤੇ ਧੱਜੀਆਂ ਉੱਡ ਰਹੀਆਂ ਉੱਥੇ ਜਿਹੜੀ ਕੇਸਾਂ ਦੀ ਗਿਣਤੀ ਕਿਤੇ ਵੱਧਦੀ ਜਾ ਰਹੀ ਹੈ। ਸੋ ਇਹ ਆਮ ਪਬਲਿਕ ਨੂੰ ਸਮਝਣਾ ਪੈਣਾ। ਜੇਕਰ ਸਰਕਾਰ ਨੂੰ ਆਪਾਂ ਕਹੀਏ ਤਾਂ ਸਰਕਾਰ ਦਾ ਇਹਦੇ ਵਿੱਚ ਕੋਈ ਬਹੁਤਾ ਰੋਲ ਨਹੀਂ ਹੈਗਾ, ਉਹਨਾਂ ਨੇ ਸਿਰਫ ਸਾਨੂੰ ਆਦੇਸ਼ ਦੇਣੇ ਆ, ਉਹਨਾਂ ਆਦੇਸ਼ਾਂ ਦੀ ਪਾਲਣਾ ਜਿਹੜੀ ਉਹ ਸਾਡੇ ਵਾਸਤੇ ਮੁੱਖ ਬਣ ਜਾਂਦੀ ਹੈ। ਜੀ ਹਰਜਿੰਦ ਜੀ ਬਰਾੜ ਜੀ, ਬਿਲਕੁਲ ਤੁਸੀਂ ਬਿਲਕੁਲ ਸਹੀ ਕਿਹਾ। ਜਿੱਥੇ ਲੋਕ ਰੂਲ ਐਂਡ ਰੈਗੂਲੇਸ਼ਨ ਦੀ ਪਾਲਣਾ ਕਰਦੇ ਨੇ ਉੱਥੇ ਕਈ ਲੋਕ ਅਜਿਹੇ ਵੀ ਹੈਗੇ ਨੇ ਜਿਹੜੇ ਸਰਕਾਰ ਦੀਆਂ ਨੀਤੀਆਂ ਦੀ ਗਲਤ ਵਰਤੋਂ ਕਰਦੇ ਨੇ। ਸਾਡੇ ਦੇਸ਼ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਪਿੱਛੇ ਜੇ ਪ੍ਰਧਾਨ ਮੰਤਰੀ ਵੱਲੋਂ ਸਕਾਟ ਮੋਰਿਸਨ ਵੱਲੋਂ ਇਹ ਕਿਹਾ ਗਿਆ ਸੀ ਕਿ ਜਿਹੜੇ ਲੋਕੀ ਕਿਰਾਇਆ ਨਹੀਂ ਦੇ ਸਕਦੇ ਉਹਨਾਂ ਨੂੰ 6 ਮਹੀਨੇ ਤੱਕ ਤੁਸੀਂ ਫੋਰਸਫੁਲੀ ਨਹੀਂ ਕੱਢ ਸਕਦੇ, ਜਿਨ੍ਹਾਂ ਦੇ ਖਾਸ ਕਰਕੇ ਜੌਬਾਂ ਚਲੇ ਗਈਆਂ ਨੇ ਜਾਂ ਜਿਨ੍ਹਾਂ ਨੂੰ ਇਹਨਾਂ ਕ੍ਰਾਈਸਿਸ ਦੇ ਵਿੱਚ ਜਿਹੜੇ ਜੌਬਾਂ ਲੱਭ ਰਹੇ ਨੇ ਜਾਂ ਜਿਨ੍ਹਾਂ ਦਾ ਬਿਲਕੁਲ ਹੀ ਤੋਰੀ ਫੁਲਕਾ ਚਲਾਉਣਾ ਔਖਾ ਹੋ ਗਿਆ। ਸੋ ਉਹਨਾਂ ਦੇ ਜਿਹੜੇ ਕਿਰਾਏ ਹੈਗੇ ਨੇ ਹੋਲਡ ਕੀਤੇ ਜਾਣਗੇ 6 ਮਹੀਨੇ ਲਈ। ਪਰ ਕਈ ਸ਼ਰਾਰਤੀ ਅਨਸਰ ਅਜਿਹੇ ਸਨ ਜਿਹੜੇ ਚੰਗਾ ਭਲਾ ਕਮਾਉਂਦੇ ਵੀ ਸੀਗੇ ਤੇ ਬਾਅਦ ਵਿੱਚ ਉਹਨਾਂ ਨੇ ਕੀ ਕੀਤਾ, ਰੀਅਲ ਅਸਟੇਟ ਜਾਂ ਜਿਹੜੇ ਓਨਰ ਸੀਗੇ ਉਹਨਾਂ ਨੇ ਕਿਰਾਇਆ ਦੱਬਣਾ ਬੰਦ ਕਰ ਦਿੱਤਾ, ਜਿਸ ਕਾਰਨ ਕਾਫੀ ਪਰੇਸ਼ਾਨੀ ਹੋਈ ਰੀਅਲ ਅਸਟੇਟ ਨੂੰ ਤੇ ਓਨਰਸ ਨੂੰ। ਤਾਂ ਉਹਨਾਂ ਨੇ ਜਿਹੜੀ ਇਹ ਗੱਲ ਹੈ ਸਰਕਾਰ ਤੱਕ ਪਹੁੰਚਾਈ। ਉਸ ਤੋਂ ਬਾਅਦ ਹੁਣ ਸਕਾਟ ਮੋਰਿਸਨ ਨੇ ਇਹ ਕਹਿ ਦਿੱਤਾ ਕਿ ਜੇਕਰ ਤੁਹਾਨੂੰ ਬਾਕੀ ਇਹ ਦਰਪੇਸ਼ ਆ ਰਹੀਆਂ ਸਮੱਸਿਆਵਾਂ ਤਾਂ ਤੁਹਾਡੀ ਇਨਕਮ ਸਟੇਟਮੈਂਟ ਅਸੀਂ ਦੇਖਾਂਗੇ, ਉਹ ਤੋਂ ਬਾਅਦ ਛਾਣਬੀਣ ਕਰਨ ਤੋਂ ਬਾਅਦ ਹੀ ਤੁਹਾਡਾ ਮਸਲਾ ਵਿਚਾਰਿਆ ਜਾਊਗਾ। ਪਰ ਹੁਣ ਇਸ ਘੜੀ ਦੇ ਵਿੱਚ ਇਸ ਸਥਿਤੀ ਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਹੈਗੇ ਕਿ ਜੀ ਮੈਂ ਕਿਰਾਇਆ ਨਹੀਂ ਦੇ ਸਕਦਾ। ਸੋ ਜੇਕਰ ਤੁਸੀਂ ਬਾਕੀ ਤੁਸੀਂ ਜੈਨੂਇਨ ਪਰਸਨ ਹੋ ਤਾਂ ਤੁਹਾਨੂੰ ਆਪਣੀ ਸਟੇਟਮੈਂਟ, ਇਨਕਮ ਸਟੇਟਮੈਂਟ ਤੁਹਾਨੂੰ ਦਿਖਾਉਣੀ ਜ਼ਰੂਰ ਪਏਗੀ ਜੀ। ਨਾਲ ਹੀ ਇੱਕ ਹੋਰ ਗੱਲ ਜੁੜੀ ਹੈ ਆਸਟ੍ਰੇਲੀਆ ਦੇ ਨਾਲ ਹੀ
ਜੀ ਕਿ ਆਸਟ੍ਰੇਲੀਆ ਸਰਕਾਰ ਵੱਲੋਂ ਇੱਕ ਕਰੋਨਾ ਵਾਇਰਸ ਨੂੰ ਲੈ ਕੇ ਇੱਕ ਐਪ ਤਿਆਰ ਕੀਤੀ ਗਈ ਹੈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਐਪ ਪਹਿਲਾਂ ਇਹਨਾਂ ਨੇ ਮੈਂਡੇਟਰੀ ਕੀਤੀ ਸੀਗੀ ਕਿ 40% ਲੋਕ ਇਸ ਐਪ ਨੂੰ ਜ਼ਰੂਰ ਡਾਊਨਲੋਡ ਕਰਨ, ਉਸ ਤੋਂ ਬਾਅਦ ਹੀ ਇਫੈਕਟਿਵਲੀ ਕੰਮ ਕਰੇਗੀ। ਪਰ ਹੁਣ ਇਹ ਸਟੇਟਮੈਂਟ ਇਹਨਾਂ ਦੀ 1 ਘੰਟਾ ਪਹਿਲੇ ਹੀ ਸਟੇਟਮੈਂਟ ਆਈ ਹੈ ਕਿ ਚਲੋ ਜ਼ਰੂਰੀ ਨਹੀਂ ਹੈ, ਪਰ ਜੇ ਕੋਈ ਕਰਨਾ ਚਾਹੁੰਦਾ ਤਾਂ ਕਰ ਸਕਦਾ। ਇਹਦੇ ਨਾਲ ਕੀ ਹੁੰਦਾ ਜੀ ਕਿ ਇਸ ਐਪ ਦੇ ਨਾਲ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਕਰੋਨਾ ਵਾਇਰਸ ਦੇ ਮਰੀਜ਼ ਕਿੱਥੇ ਨੇ ਤੇ ਉਹਨਾਂ ਦੀ ਲੋਕੇਸ਼ਨ ਕੀ ਹੈ। ਜੀ ਇਹਦੇ ਵਿੱਚ ਜਿਹੜੀ ਲੋਕੇਸ਼ਨ ਹੈ ਸਾਰੀ ਜੀ, ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਭਾਰਤ ਨੇ ਜਿਹੜਾ ਇਸ ਸੰਬੰਧ ਦੇ ਵਿੱਚ ਆਸਟ੍ਰੇਲੀਆ ਨਾਲੋਂ ਪਹਿਲਾਂ ਬਾਜੀ ਮਾਰ ਲਈ ਆ, ਕਿਉਂਕਿ ਇਹ ਜਿਹੜੀ ਆਰੋਗਿਆ ਸੇਤੂ ਦੇ ਨਾਂ ਦੀ ਜਿਹੜੀ ਐਪ ਹੈ ਇਹ ਪਹਿਲਾਂ ਹੀ ਭਾਰਤ ਦੇ ਵਿੱਚ ਚੱਲ ਰਹੀ ਹੈ। ਇਹਦੇ ਬਾਬਤ ਜਿਹੜਾ ਭਾਰਤ ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ ਆ ਜਿਹੜੇ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਸੀ ਤੇ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਸੀ ਕਿ ਵੱਧ ਤੋਂ ਵੱਧ ਲੋਕ ਆ ਇਸ ਐਪ ਨੂੰ ਇੰਸਟਾਲ ਕਰਨ। ਇਹਦੇ ਵਿੱਚ ਕੀ ਹੁੰਦਾ ਕਿ ਉਹਨਾਂ ਦੀ ਲੋਕੇਸ਼ਨ ਦੇ ਹਿਸਾਬ ਨਾਲ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਕਿ ਕਰੋਨਾ ਵਾਇਰਸ ਦਾ ਅਗਰ ਕੋਈ ਪਰਸਨ ਉਹਨਾਂ ਦੇ ਨੇੜੇ ਦੇ ਏਰੀਏ ਦੇ ਵਿੱਚ ਰੇਡੀਅਸ ਦੇ ਵਿੱਚ ਹੁੰਦਾ ਤਾਂ ਉਹਦੀ ਜਾਣਕਾਰੀ ਇਸ ਐਪ ਦੇ ਰਾਹੀਂ ਜਿਹੜੀ ਉਸ ਵਿਅਕਤੀ ਕੋਲੇ ਪਹੁੰਚ ਜਾਂਦੀ ਹੈ। ਸੋ ਇਹਦੇ ਵਿੱਚ ਕਿਤੇ ਨਾ ਕਿਤੇ ਇਸ ਗੱਲ ਦੀ ਖੁਸ਼ੀ ਵੀ ਹੁੰਦੀ ਹੈ ਕਿ ਅਗਰ ਆਸਟ੍ਰੇਲੀਆ ਇਸ ਐਪ ਨੂੰ ਅੱਜ ਲਾਂਚ ਕਰ ਰਿਹਾ ਤਾਂ ਭਾਰਤ ਵਾਸੀਆਂ ਵਾਸਤੇ ਜਿਹੜੀ ਇਹ ਐਪ ਹੈ ਪਹਿਲਾਂ ਹੀ ਅਵੇਲੇਬਲ ਹੈ ਤੇ ਲਗਾਤਾਰ ਲੋਕ ਇਸ ਐਪ ਨੂੰ ਡਾਊਨਲੋਡ ਕਰਕੇ ਇਹਦੇ ਵਿੱਚ ਆਪਣੀ ਜਾਣਕਾਰੀ ਹੈ ਜਿਹੜੀ ਉਹ ਵੀ ਭਰ ਰਹੇ ਨੇ ਤੇ ਇਸ ਦਾ ਜਿਹੜਾ ਫਾਇਦਾ ਉਹ ਚੁੱਕ ਰਹੇ ਨੇ। ਜੀ ਅਰਜਨ ਜੀ ਬਿਲਕੁਲ, ਬਹੁਤ ਹੀ ਵਧੀਆ ਗੱਲ ਹੈ ਜੀ ਕਿ ਭਾਰਤ ਨੇ ਬਾਜ਼ੀ ਮਾਰ ਲਈ ਹੈ ਬਾਹਰਲੇ ਮੁਲਕਾਂ ਤੋਂ ਪਹਿਲਾਂ। ਸਾਡੀ ਐਪ ਦੇ ਵਿੱਚ ਇਹ ਹੈ ਕਿ ਜਿਹੜੀ ਜੇਕਰ ਅਸੀਂ ਡਾਊਨਲੋਡ ਕਰਦੇ ਹਾਂ ਐਪ ਤਾਂ ਸਾਨੂੰ ਕਰੋਨਾ ਵਾਇਰਸ ਦੇ ਮਰੀਜ਼ ਦੀ ਜਾਣਕਾਰੀ ਸਾਨੂੰ ਨਹੀਂ ਮਿਲੇਗੀ ਜੀ, ਉਹ ਹੈਲਥ ਅਥਾਰਟੀ ਨੂੰ ਮਿਲੇਗੀ। ਤੇ ਇਹ ਤਾਂ ਬਹੁਤ ਹੀ ਵਧੀਆ ਗੱਲ ਹੈ ਕਿ ਭਾਰਤ ਦੇ ਵਿੱਚ ਉਹਨਾਂ ਬੰਦਿਆਂ ਨੂੰ ਤੁਹਾਡੇ ਇਕੱਲੇ ਲੋਕਾਂ ਦੇ ਮੋਬਾਈਲ ਤੱਕ ਇਹ ਜਾਣਕਾਰੀ ਪਹੁੰਚੇਗੀ ਕਿ ਕਰੋਨਾ ਵਾਇਰਸ ਦਾ ਮਰੀਜ਼ ਤੁਹਾਡੇ ਤੋਂ ਕਿੰਨੇ ਕੁ ਦੂਰੀ ਤੇ ਹੈ ਤੇ ਕਿਸ ਏਰੀਆ ਦੇ ਵਿੱਚ ਹੈ। ਬਾਕੀ ਜੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਭਾਰਤ ਵੱਲੋਂ ਇਹ ਕਦਮ ਚੁੱਕਿਆ ਗਿਆ। ਜੀ ਬਿਲਕੁਲ ਜੀ ਬਿਲਕੁਲ, ਇਹ ਵਾਕਿਆ ਹੀ ਇਸ ਗੱਲ ਦੀ ਜਿਹੜੀ ਵਧਾਈ ਦੇਣੀ ਬਣਦੀ ਆ ਭਾਰਤ ਸਰਕਾਰ ਨੂੰ, ਜੋ ਇਹਨਾਂ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਲਗਾਤਾਰ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ। ਪਰ ਹੁਣ ਜਿਹੜਾ ਆਮ ਲੋਕਾਂ ਦਾ ਫਰਜ਼ ਬਣਦਾ ਕਿ ਵੱਧ ਤੋਂ ਵੱਧ ਇਸ ਐਪ ਨੂੰ ਇੰਸਟਾਲ ਕਰਕੇ ਆਪਣੇ ਫੋਨਾਂ ਦੇ ਵਿੱਚ ਇਹ ਜਾਣਕਾਰੀ ਲੈ ਸਕਦੇ ਆ। ਇੱਥੇ ਮੈਂ ਦੁਬਾਰਾ ਫੇਰ ਦੱਸਣਾ ਚਾਹੁੰਦਾ ਦਰਸ਼ਕਾਂ ਨੂੰ ਕਿ ਤੁਸੀਂ ਆਰੋਗਿਆ ਸੇਤੂ ਨਾਂ ਦੀ ਜਿਹੜੀ ਐਪ ਹੈ ਉਹ ਗੂਗਲ ਪਲੇ ਤੋਂ ਡਾਊਨਲੋਡ ਕਰਕੇ ਉਹਦੇ ਵਿੱਚ ਜਿਹੜੀ ਬਣਦੀ ਜਾਣਕਾਰੀ ਉਹਦੇ ਵਿੱਚ ਐਡ ਕਰਕੇ ਤੁਸੀਂ ਇਸ ਨੂੰ ਚਲਾ ਸਕਦੇ ਹੋ ਤੇ ਤੁਹਾਨੂੰ ਇਸ ਚੀਜ਼ ਦੀ ਇਨਫੋਰਮੇਸ਼ਨ ਲਗਾਤਾਰ ਮਿਲਦੀ ਰਹੇਗੀ ਕਿ ਜਿਹੜਾ ਕਰੋਨਾ ਵਾਇਰਸ ਨਾਲ ਇਨਫੈਕਟਡ ਜੋ ਲੋਕ ਨੇ ਉਹ ਕਿਸ ਏਰੀਏ ਦੇ ਵਿੱਚ ਤੇ ਤੁਹਾਡੇ ਤੋਂ ਕਿੰਨੀ ਦੂਰੀ ਤੇ ਸਥਿਤ ਨੇ। ਜੀ ਹਰਜਨ ਜੀ, ਗੱਲ ਕਰਦੇ ਹਾਂ ਜੀ ਕਰੋਨਾ ਵਾਇਰਸ ਵਰਲਡ ਵਾਈਡ ਕੇਸਿਸ ਦੀ, ਤਾਂ US ਦੇ ਵਿੱਚ 7,10,021 ਕੇਸਿਸ ਅੱਜ ਦੀ ਦਿਨ ਦੇ ਵਿੱਚ ਰਿਕਾਰਡ ਹੋਏ ਨੇ ਤੇ ਨਿਊ ਕੇਸਿਸ ਜਿਹੜੇ ਹੈਗੇ ਨੇ ਉਹਨਾਂ ਦੇ 290 ਪਲੱਸ ਇਸ ਸਮੇਂ ਸ਼ੋ ਹੋ ਰਹੇ ਨੇ ਜੀ। ਟੋਟਲ ਡੈਥ ਰੇਟ ਜਿਹੜਾ ਹੈਗਾ 37,185 ਉਹਨਾਂ ਦਾ ਹੋ ਚੁੱਕਿਆ। ਬਿਲਕੁਲ ਬਰਾੜ ਜੀ, ਅੱਜ ਇੱਕ ਨਿਊਜ਼ ਨਸ਼ਰ ਹੋ ਰਹੀ ਸੀ ਉਹਨਾਂ ਦੇ ਟੀਵੀ ਚੈਨਲ ਵੱਲੋਂ ਕਿ ਜਿਹੜੇ USA ਵੱਲੋਂ ਜਿਹੜੇ ਟਰੱਕਾਂ ਦੇ ਵਿੱਚ ਭਰ ਕੇ ਲਾਸ਼ਾਂ ਨੂੰ ਲਿਜਾਇਆ ਜਾ ਰਿਹਾ ਹੈ, ਉਹਨਾਂ ਨੇ ਇੱਕ ਅਜਿਹੀ ਜਗ੍ਹਾ ਲੱਭ ਲਈ ਜਿੱਥੇ ਇਹਨਾਂ ਨੂੰ ਦਫਨਾਇਆ ਜਾਵੇਗਾ, ਇਹਨਾਂ ਦਾ ਸੰਸਕਾਰ ਕੀਤਾ ਜਾਵੇਗਾ। ਸੋ ਜੇਕਰ ਤੁਸੀਂ ਉਹ ਵੀਡੀਓ ਦੇਖੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਕਿ ਕਿਸ ਤਰ੍ਹਾਂ ਟਰੱਕਾਂ ਦੇ ਟਰੱਕ ਲੱਦੇ ਜਾ ਰਹੇ ਹਨ ਜੀ ਲਾਸ਼ਾਂ ਨਾਲ, ਜਿਵੇਂ ਢੋਆ ਢਵਾਈ ਦਾ ਸਮਾਨ ਲੈ ਕੇ ਜਾ ਰਹੇ ਹੋਣ। ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ 15 ਤੋਂ 20 ਟਰੱਕ ਉਹਨਾਂ ਦੇ ਲਗਾਤਾਰ ਜਾ ਰਹੇ ਹਨ, ਨਾਲ ਦੀ ਨਾਲ ਉਹਨਾਂ ਦੇ ਜੋ ਮੋਟਰ ਬਾਈਕ ਦੇ ਉੱਤੇ ਪੁਲਿਸ ਆਫੀਸਰ ਉਹਨਾਂ ਦੀ ਨਿਗਰਾਨੀ ਰੱਖ ਰਹੇ ਨੇ। ਸੋ ਬਹੁਤ ਹੀ ਮੰਦਭਾਗੀ ਘਟਨਾ ਹੈ ਜੀ, ਬੜਾ ਦਿਲ ਦੁਖੀ ਹੁੰਦਾ ਹੈ ਕਿ ਇਹਨਾਂ ਟਰੱਕਾਂ ਦੇ ਵਿੱਚ ਜਿਹੜਾ ਸਮਾਨ ਲਿਜਾਇਆ ਜਾਂਦਾ ਸੀ ਅੱਜ ਮਨੁੱਖਾਂ ਦੀਆਂ ਲਾਸ਼ਾਂ ਉਹਨਾਂ ਦੇ ਵਿੱਚ ਪਾ ਕੇ ਢੋਈਆਂ ਜਾ ਰਹੀਆਂ ਨੇ। ਸੋ ਬਿਲਕੁਲ ਜੀ, ਇਹ ਬਹੁਤ ਹੀ ਦੁਖਦ ਖਬਰ ਹੈ ਤੇ ਸਭ ਤੋਂ ਵੱਡੀ ਗੱਲ ਹੈਗੀ ਆ ਇਹਨਾਂ ਇਹੋ ਜਿਹੀਆਂ ਖਬਰਾਂ ਸਾਡਾ ਨਸ਼ਰ ਕਰਨ ਦਾ ਜਿਹੜਾ ਮਕਸਦ ਆ ਤੁਹਾਨੂੰ ਵਿਚਲਿਤ ਕਰਨਾ ਨਹੀਂ ਹੁੰਦਾ, ਤੁਹਾਨੂੰ ਕੋਈ ਡਰਾਉਣਾ ਨਹੀਂ ਹੁੰਦਾ। ਸਾਡਾ ਮਕਸਦ ਸਿਰਫ ਤੇ ਸਿਰਫ ਇੰਨਾ ਹੁੰਦਾ ਕਿ ਇਸ ਤਰ੍ਹਾਂ ਦੀਆਂ ਖਬਰਾਂ ਤੋਂ ਅਸੀਂ ਕੁਛ ਨਾ ਕੁਛ ਸਿੱਖ ਸਕੀਏ, ਕਿਉਂਕਿ ਆਪਣੀ ਗਲਤੀ ਤੋਂ ਸਿੱਖਣ ਨਾਲੋਂ ਜੇ ਆਪਾਂ ਦੂਜੇ ਦੀ ਗਲਤੀ ਤੋਂ ਸਿੱਖੀਏ ਤਾਂ ਉਸ ਗੱਲ ਦੇ ਵਿੱਚ ਇਹ ਹੁੰਦਾ ਕਿ ਸਾਡੇ ਜਿਹੜੇ ਨੁਕਸਾਨ ਹੋਣ ਦੀ ਜਿਹੜੀ ਗੱਲ ਹੈ ਉਹ ਕਿਤੇ ਨਾ ਕਿਤੇ ਘਟ ਜਾਂਦੀ ਹੈ। ਸੋ ਜੇ ਦੂਜੇ ਮੁਲਕਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਉਹਨਾਂ ਤੋਂ ਸਾਡੇ ਦੇਸ਼ ਦੇ ਲੋਕਾਂ ਨੂੰ ਸਿੱਖਣਾ ਚਾਹੀਦਾ, ਚਾਹੇ ਉਹ ਆਸਟ੍ਰੇਲੀਆ ਦੇ ਵਿੱਚ ਹੋਣ ਚਾਹੇ ਉਹ ਇੰਡੀਆ ਦੇ ਵਿੱਚ ਹੋਣ। ਸੋ ਇਹਨਾਂ ਤੋਂ ਸਿੱਖਿਆ ਲੈ ਕੇ ਅਸੀਂ ਆਪਣੇ ਆਪ ਤੇ ਕੰਟਰੋਲ ਰੱਖੀਏ, ਸੰਜਮ ਰੱਖੀਏ, ਆਪਣੇ ਘਰਾਂ ਦੇ ਵਿੱਚ ਰਹੀਏ ਤੇ ਅਗਰ ਸਾਨੂੰ ਕੋਈ ਸਾਡੇ ਆਸੇ-ਪਾਸੇ ਕੋਈ ਕਰੋਨਾ ਨਾਲ ਪੀੜਤ ਕੇਸ ਨਜ਼ਰ ਆਉਂਦਾ ਜਾਂ ਸ਼ੱਕੀ ਮਰੀਜ਼ ਦਾ ਤੁਹਾਨੂੰ ਪਤਾ ਲੱਗਦਾ ਹੈ ਤਾਂ ਉਹਦੀ ਜਾਣਕਾਰੀ ਸਿਹਤ ਵਿਭਾਗ ਨੂੰ ਜ਼ਰੂਰ ਦਿਓ ਤਾਂ ਜੋ ਸਮਾਂ ਰਹਿੰਦੇ ਉਸ ਇਨਸਾਨ ਦਾ ਜਿਹੜਾ ਇਲਾਜ ਹੈ ਉਹ ਕੀਤਾ ਜਾ ਸਕੇ। ਜਿਸ ਤਰ੍ਹਾਂ ਦਾ ਵੀ ਓੜ-ਪੋੜ ਸਰਕਾਰ ਵੱਲੋਂ ਕੀਤਾ ਜਾ ਰਿਹਾ, ਕਿਉਂਕਿ ਦਵਾਈ ਕੋਈ ਹਾਜ਼ਰ ਨਹੀਂ ਆ, ਅਵੇਲੇਬਲ ਨਹੀਂ ਹੈ, ਉਸ ਹਿਸਾਬ ਨਾਲ ਬਣਦਾ ਓੜ-ਪੋੜ ਹੈ ਉਸ ਮਰੀਜ਼ ਦਾ ਜਿਹੜਾ ਕੀਤਾ ਜਾ ਸਕੇ। ਇਹੀ ਅਸੀਂ ਬੇਨਤੀ ਆਪਦੇ ਦਰਸ਼ਕਾਂ ਨੂੰ ਕਰਨਾ ਚਾਹੁੰਦੇ ਹਾਂ। ਜੀ ਹਰਜਨ ਜੀ, ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਬਰਾੜ ਜੀ।
ਸੋ ਹਰ ਵਾਰ ਦੀ ਤਰ੍ਹਾਂ ਅੰਤ ਦੇ ਵਿੱਚ ਇਹੀ ਅਪੀਲ ਕਰਦੇ ਹਾਂ ਜੀ, ਖੁਸ਼ ਰਹੋ, ਹੱਸਦੇ ਰਹੋ, ਵਸਦੇ ਰਹੋ, ਘਰਾਂ ਦੇ ਵਿੱਚ ਰਹੋ ਤੇ ਬਾਹਰ ਨਿਕਲਣ ਦੀ ਕੋਸ਼ਿਸ਼ ਨਾ ਕਰੋ ਜਦ ਤੱਕ ਰੂਲ ਐਂਡ ਰੈਗੂਲੇਸ਼ਨ ਗਵਰਨਮੈਂਟ ਨੇ ਇਹ ਬਣਾਏ ਹੋਏ ਨੇ। ਸੋ ਆਪਣੇ ਘਰਾਂ ਦੇ ਵਿੱਚ ਹੱਸਦੇ ਵਸਦੇ ਰਹੋ ਜੀ। ਇਜਾਜ਼ਤ ਦਿਓ, ਧੰਨਵਾਦ।